how a supremacist political ideology from India is said to be gaining influence in Canada. ਬਾਹਰ ਉਹਨਾਂ ਦੇ ਟਾਈਟਲ ਹੈ ਕਿ ਜੀ ਉਹ ਯੋਗਾ ਜਾਂ ਕਲਚਰਲ ਮੀਟ, ਲੇਕਿਨ ਇਹ ਸਾਰੀਆਂ ਹਿੰਦੂ ਸਵੈਮ ਸੇਵਕ ਸੰਘ ਦੀਆਂ ਆਰਗੇਨਾਈਜੇਸ਼ਨ RSS ਨਾਲ ਐਫੀਲੀਏਟ ਇਹ ਆਪਣਾ ਹਿੰਦੂਤਵਾ ਦਾ ਜਿਹੜਾ ਹੈ ਉਹ ਪਰੋਸਦੀਆਂ ਨੇ। ਕਿ ਹਿੰਦੂ ਹੈਰੀਟੇਜ ਮੰਥ ਦੇ ਮੌਕੇ ਝੰਡਾ ਚਲਾਉਣ ਦੇ ਲਈ ਜਿਹੜਾ ਖਾਸ ਤੌਰ ਤੇ ਪੀਸ ਟਾਵਰ ਦੇ ਬਾਹਰ ਉਹਨਾਂ ਨੇ ਇਹਨੂੰ ਸੱਦਿਆ ਚੰਦਰ ਆਰੀਆ ਨੂੰ, ਜਿਹੜਾ ਹਿੰਦੂਤਵੀ MP ਹੈ, ਔਰ ਇਸ ਨੇ ਉਹ ਸਵਸਤਿਕਾ ਵਾਲਾ ਹਿੰਦੂ ਝੰਡਾ ਜਿਹੜਾ ਕਿ RSS ਦਾ ਝੰਡਾ ਹੈ ਉਹ ਚਲਾਇਆ। ਝੰਡਾ ਜਿਹੜਾ ਹੈ ਉਹ ਤਿਰੰਗਾ ਨਹੀਂ ਹੈ। ਜੇ ਹੁਣ ਤੁਸੀਂ ਹਿੰਦੂ ਕਹਿਣਾ ਹੈ ਜਾਂ ਤੁਸੀਂ ਇੰਡੀਅਨ ਆਪਣੇ ਹੈਰੀਟੇਜ ਦੀ ਗੱਲ ਕਰਨੀ ਹੈ, ਸੋ ਉੱਥੇ ਉਹ ਸਵਸਤਿਕਾ ਵਾਲਾ, ਔਰ ਇਹਨਾਂ ਦੇ ਸਵਸਤਿਕਾ ਨਾਲ ਯਹੂਦੀਆਂ ਨੂੰ ਵੀ ਪ੍ਰੋਬਲਮ ਹੈ। ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਦੀਆਂ ਦੋ ਸੰਸਥਾਵਾਂ ਵਰਲਡ ਸਿੱਖ ਆਰਗੇਨਾਈਜੇਸ਼ਨ ਐਂਡ ਨੈਸ਼ਨਲ ਕਾਉਂਸਲ ਆਫ ਕੈਨੇਡੀਅਨ ਮੁਸਲਿਮ ਵੱਲੋਂ ਲਗਭਗ 2 ਸਾਲ ਦੀ ਰਿਕਾਰਡ ਰਿਸਰਚ ਤੋਂ ਬਾਅਦ RSS ਸੰਬੰਧੀ ਇੱਕ 60 ਸਫ਼ਿਆਂ ਦੀ ਰਿਪੋਰਟ ਜਾਰੀ ਕੀਤੀ ਗਈ ਹੈ। ਇਸ ਰਿਪੋਰਟ ਵਿੱਚ ਤੱਥਾਂ ਸਹਿਤ ਸਾਬਿਤ ਕੀਤਾ ਗਿਆ ਹੈ ਕਿ RSS ਇੱਕ ਫਾਸ਼ੀਵਾਦੀ ਹਿੰਦੂ ਫੰਡਾਮੈਂਟਲਿਸਟ ਜਿਹੜੀ ਜਮਾਤ ਹੈ ਅਤੇ ਇਹ ਮੁੱਖ ਧਾਰਾ ਕੈਨੇਡਾ ਵਿੱਚ ਘੁਸਪੈਠ ਕਰ ਚੁੱਕੀ ਹੈ। ਸੋ ਇਹਨਾਂ ਨੇ 17 ਦੇ ਕਰੀਬ ਟੈਕਸ ਐਗਜ਼ੈਂਪਟ ਜਥੇਬੰਦੀਆਂ ਬਣਾਈਆਂ ਹੋਈਆਂ ਹਨ, ਜਿਨ੍ਹਾਂ ਦਾ ਮਕਸਦ ਸਿੱਖਾਂ, ਮੁਸਲਮਾਨਾਂ, ਦਲਿਤਾਂ ਦੇ ਖਿਲਾਫ ਨਫ਼ਰਤ ਪੈਦਾ ਕਰਨਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਰਨਾ ਚਾਹੋਗੇ? ਦੇਖੋ, ਮੈਂ ਕਈ ਵਾਰ ਇਸ ਗੱਲੋਂ ਨਿਰਾਸ਼ ਵੀ ਹੁੰਦਾ ਹੈ ਜਦੋਂ ਮੈਨੂੰ ਲੱਗਦਾ ਹੈ ਕਿ ਭਾਈ ਸਾਡੀਆਂ ਬਹੁਤ ਸਾਰੀਆਂ ਗੱਲਾਂ ਗੁਰਦੁਆਰਿਆਂ ਦੇ ਦੀਵਾਨਾਂ 'ਚ ਤਕਰੀਰਾਂ ਤੱਕ ਮਹਿਦੂਦ ਹੁੰਦੀਆਂ ਨੇ ਵੀ ਅਸੀਂ ਬਹੁਤੇ ਤੱਕ ਇਹ ਵੀ ਜ਼ਰੂਰੀ ਨਹੀਂ ਸਮਝਦੇ ਕਿ ਕੋਈ ਸਟੇਟ ਡਿਪਾਰਟਮੈਂਟ ਨੂੰ ਜਾਂ ਕੋਈ ਕੰਸਰਨਡ ਕਿਸੇ ਨਿਊਜ਼ਪੇਪਰ ਨੂੰ ਕੋਈ ਮੈਮੋਰੈਂਡਮ, ਕੋਈ ਚਿੱਠੀ, ਕੋਈ ਇਨਫੋਰਮੇਸ਼ਨ ਵੀ ਭੇਜਣ। ਸਿਰਫ ਗੱਲਾਂ ਆਪਸ 'ਚ ਬੈਠ ਕੇ ਹੀ ਹੁੰਦੀਆਂ ਨੇ। ਪਰ ਮੈਂ ਸਮਝਦਾ ਵੀ ਕਿਤੇ ਨਾ ਕਿਤੇ ਹੁਣ ਖਾਸ ਤੌਰ 'ਤੇ ਸਾਡੀ ਨੌਜਵਾਨੀ ਦੇ ਵਿੱਚ ਜਿਨ੍ਹਾਂ ਦੇ ਕੋਲ ਐਜੂਕੇਸ਼ਨ ਵੀ ਹੈ ਔਰ ਉਹ ਸਿਸਟਮ ਨੂੰ ਸਮਝਦੇ ਵੀ ਨੇ, ਉਹਨਾਂ ਨੇ ਇੱਕ ਸਟੈਪ ਅੱਗੇ ਜਾ ਕੇ ਜਿਹਨੂੰ ਅਸੀਂ ਡਾਕੂਮੈਂਟੇਸ਼ਨ ਕਹਿੰਦੇ ਹਾਂ, ਹੁਣ RSS ਕੀ ਹੈ, 1920 ਤੋਂ ਇਹਨਾਂ ਦਾ ਕੀ ਹਿੰਦੁਸਤਾਨ, ਗੋਲਵਲਕਰ ਨੇ ਬੰਚ ਆਫ ਥਾਟਸ ਦੇ ਵਿੱਚ ਕੀ ਕਿਹਾ ਹੈ, ਉਸ ਵੇਲੇ ਦੇ ਜਿਹੜੇ ਹਿੰਦੂਤਵਾ ਦੇ ਆਈਡੀਆਲੋਗ ਜਿਨ੍ਹਾਂ ਦੀ ਆਈਡੀਓਲੋਜੀ ਦੇ ਉੱਤੇ ਅੱਜ ਮੋਦੀ ਔਰ ਇਹ ਨਾਗਪੁਰ ਸਾਰਾ ਖੜਾ ਹੈ, ਉਹ ਲਾਲਾ ਲਾਜਪਤ ਰਾਏ ਹੋਏ, ਸਾਵਰਕਰ ਹੋਏ ਔਰ ਉਹ ਹੈਡਗਵੇਅਰ ਹੋਏ, ਗੋਲਵਲਕਰ ਹੋਏ, ਉਹਨਾਂ ਸਾਰਿਆਂ ਵੱਲ ਜੇ ਅਸੀਂ ਦੇਖੀਏ ਤੇ ਫਿਰ ਇਸ ਗੱਲ ਬਾਰੇ ਕੋਈ ਜਿਹੜਾ ਸ਼ੱਕ ਨਹੀਂ ਰਹਿ ਜਾਂਦਾ ਕਿ ਆਮ ਹਰ ਇੱਕ ਨੂੰ ਪਤਾ ਹੈ ਕਿ ਵੀ RSS ਕੀ ਹੈ, ਲੇਕਿਨ ਇਹ ਜਿਹੜਾ ਅਸੀਂ ਸਮਝਦੇ ਹਾਂ ਕਿ ਹਰ ਇੱਕ ਨੂੰ ਪਤਾ ਹੈ, ਇਵੇਂ ਹਰ ਇੱਕ ਨੂੰ ਪਤਾ ਨਹੀਂ ਹੁੰਦਾ। ਇੱਥੋਂ ਦੇ ਜਦੋਂ ਸਿਸਟਮ 'ਚ ਹੈ, ਇਹਨਾਂ ਨੂੰ ਤੁਹਾਨੂੰ ਦੱਸਣਾ ਪੈਂਦਾ ਕੀ ਹੈ, ਔਰ ਉਹ ਹਮੇਸ਼ਾ ਡਾਕੂਮੈਂਟੇਸ਼ਨ ਦੇ ਨਾਲ, ਸਬੂਤਾਂ ਦੇ ਨਾਲ। ਹੁਣ RSS ਜ਼ਾਹਰ ਹੈ 2014 ਤੋਂ ਮੋਦੀ ਜਿਹੜਾ RSS ਦੀ ਹਿੰਦੁਸਤਾਨ ਦੀ ਆਈਡੀਓਲੋਜੀ ਨੂੰ ਇੰਪਲੀਮੈਂਟ ਕਰ ਰਿਹਾ। ਇਹ RSS ਕੀ ਹੈ, ਔਰ ਇਹਨੇ ਇਕੱਲਾ ਇਹੀ ਨਹੀਂ ਕਿ ਉੱਥੇ ਇਹਨਾਂ ਨੇ ਨਫ਼ਰਤ ਦਾ ਪ੍ਰਚਾਰ ਜਾਂ ਇਹਨਾਂ ਦੀਆਂ 72 ਵਿੰਗ ਔਰ ਉਹ ਘੱਟ ਗਿਣਤੀਆਂ ਨੂੰ ਡਰਾਉਣ ਧਮਕਾਉਣ, ਕੋਈ ਲਵ ਜਿਹਾਦ, ਕੋਈ ਗਊ ਮਾਤਾ, ਕੋਈ ਵਿਜੀਲਾਂਟੇ ਗਰੁੱਪ, ਕੋਈ ਸਿੱਖਾਂ ਦੇ ਖਿਲਾਫ, ਕੋਈ ਰਾਸ਼ਟਰੀ ਸਿੱਖ ਸੰਗਤ, ਇਹ ਹੈ। ਬਾਹਰਲੇ ਮੁਲਕਾਂ ਦੇ ਮੇਨ ਸਟ੍ਰੀਮ ਸਿਸਟਮ ਦੇ ਵਿੱਚ ਕਿਵੇਂ ਇਹ NGOs ਬਣਾ ਕੇ ਨਾਨ ਗਵਰਨਮੈਂਟਲ ਆਰਗੇਨਾਈਜੇਸ਼ਨਸ ਜਿਹੜੀਆਂ ਨੇ ਉਹ ਵਿੱਚ ਵੜੇ ਹੋਏ ਨੇ, ਕਿਵੇਂ ਇਹਨਾਂ ਨੂੰ ਗੁੰਮਰਾਹ ਕਰਦੇ ਨੇ, ਕਿਸ ਲੈਵਲ ਤੱਕ ਜਾ ਕੇ ਇਹਨਾਂ ਦੀ ਨੈਗੇਟਿਵਿਟੀ ਇੱਥੇ ਹੈ, ਔਰ ਆਮ ਇੱਥੋਂ ਦੇ ਜਿਹੜੇ ਗਲੀਬਲ ਔਰ ਆਮ ਪੋਲੀਟੀਸ਼ੀਅਨਸ ਨੇ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਭਾਈ ਕਿਸ ਹੱਦ ਤੱਕ ਇਹਨਾਂ ਨੂੰ ਜੋ ਝੂਠ ਪਰੋਸਿਆ ਜਾ ਰਿਹਾ। ਔਰ ਮੈਂ ਮੁਬਾਰਕਬਾਦ ਦਿੰਦਾ ਕੈਨੇਡਾ ਦੀਆਂ ਦੋਵੇਂ ਆਰਗੇਨਾਈਜੇਸ਼ਨਸ ਨੂੰ। ਇੱਕ ਸਿੱਖ ਆਰਗੇਨਾਈਜੇਸ਼ਨ ਹੈ ਵਰਲਡ ਸਿੱਖ ਆਰਗੇਨਾਈਜੇਸ਼ਨ, ਦੂਸਰੀ ਜਿਹੜੀ ਹੈ ਨੈਸ਼ਨਲ ਕਾਉਂਸਲ ਆਫ ਕੈਨੇਡੀਅਨ ਮੁਸਲਿਮਸ ਹੈ। ਉਹਨਾਂ ਨੇ 2 ਸਾਲ ਦੀ ਮੁਕੰਮਲ ਜਿਹੜੀ ਹੈ ਰਿਸਰਚ ਤੋਂ ਬਾਅਦ, ਜਿਹਦੇ 'ਚ ਉਹਨਾਂ ਨੇ 145 ਐਕੈਡੈਮਿਸ਼ੀਅਨਸ ਜਿਹੜੇ ਅਕਾਦਮਿਕ ਬੈਕਗਰਾਊਂਡ ਦੇ ਔਰ ਜਰਨਲਿਸਟ ਔਰ ਦੂਸਰੇ ਜਿਹੜੇ ਕ੍ਰੈਡੀਬਲ ਸੋਰਸ ਉਹਨਾਂ ਨੂੰ ਇੰਟਰਵਿਊ ਕੀਤਾ। ਉਹਨਾਂ ਦੀ ਜਾਣਕਾਰੀ ਤੋਂ ਬਾਅਦ ਉਹਨਾਂ ਨੇ ਬੀਤੇ ਕੱਲ
ਜਿਹੜੀ ਹੈ 60 ਸਫ਼ਿਆਂ ਦੀ ਰਿਪੋਰਟ ਜਿਹੜੀ ਜਾਰੀ ਕੀਤੀ। ਜੀ। ਔਰ ਇਹ ਇਕੱਲਾ ਇਹੀ ਨਹੀਂ ਕਿ ਅਸੀਂ ਸਿੱਖ ਹਲਕਿਆਂ 'ਚ ਇਸ ਦੀ ਚਰਚਾ ਜਾਂ ਦੂਜਾ ਹੈ, ਈਵਨ ਕਿਉਂਕਿ ਫੈਕਟ ਬੇਸਡ ਹੈ, ਉਹਨਾਂ ਨੇ ਪੂਰੀਆਂ ਡਿਟੇਲਸ ਦਿੱਤੀਆਂ ਨੇ ਕਿ ਕਿਵੇਂ 17 RSS ਦੇ ਚੈਪਟਰ ਜਿਹੜੇ ਕਿ ਟੈਕਸ ਐਗਜ਼ੈਂਪਟ ਸਟੇਟਸ ਦੇ ਨਾਲ ਕੈਨੇਡਾ 'ਚ ਕੰਮ ਕਰ ਰਹੇ ਨੇ, ਹਿੰਦੂ ਸਵੈਮ ਸੇਵਕ ਸੰਘ ਦੇ ਥੱਲੇ, ਇੱਥੇ ਉਹ RSS ਨਹੀਂ, ਇੱਥੇ HSS ਬਣੇ ਹੋਏ ਨੇ, ਔਰ 17 ਜਿਹੜੀਆਂ ਨੇ ਟੈਕਸ ਐਗਜ਼ੈਂਪਟ, ਔਰ ਉਹ ਬਾਹਰ ਉਹਨਾਂ ਦੇ ਟਾਈਟਲ ਹੈ ਕਿ ਜੀ ਉਹ ਯੋਗਾ ਜਾਂ ਕਲਚਰਲ ਮੀਟ, ਲੇਕਿਨ ਇਹ ਸਾਰੀਆਂ ਹਿੰਦੂ ਸਵੈਮ ਸੇਵਕ ਸੰਘ ਦੀਆਂ ਆਰਗੇਨਾਈਜੇਸ਼ਨਸ RSS ਨਾਲ ਐਫੀਲੀਏਟ, ਇਹ ਆਪਣਾ ਹਿੰਦੂਤਵਾ ਦਾ ਜਿਹੜਾ ਹੈ ਉਹ ਪਰੋਸਦੀਆਂ ਨੇ। ਔਰ ਜਦੋਂ ਅਸੀਂ ਪਿਛਲੇ ਦਿਨਾਂ 'ਚ ਗੱਲ ਕੀਤੀ ਸੀ ਕਿ ਆਸਟ੍ਰੇਲੀਆ ਦੇ ਮੈਲਬਰਨ ਦੀਆਂ ਘਟਨਾਵਾਂ ਨੂੰ ਲੈ ਕੇ ਔਰ ਜਿਹੜਾ ਟੋਰਾਂਟੋ ਦੇ ਵਿੱਚ ਇਹ ਅਖੌਤੀ ਕਿ ਜੀ 2-3 ਮੰਦਰਾਂ ਦੇ ਵਿੱਚ ਗ੍ਰੈਫਿਟੀ ਖਾਲਿਸਤਾਨੀਆਂ ਨੇ ਲਿਖ ਦਿੱਤੀ, ਔਰ ਦੂਸਰਾ ਚੰਦਰ ਆਰੀਆ ਜਿਹੜਾ MP ਹੈ ਉਹਨੇ ਇੱਕਦਮ ਸਿੱਖਾਂ ਨੂੰ ਬਲੇਮ ਕੀਤਾ ਸੀ। ਹੁਣ ਇਸ ਰਿਪੋਰਟ 'ਚੋਂ ਸਾਹਮਣੇ ਆਉਂਦਾ ਹੈ ਕਿ ਚੰਦਰ ਆਰੀਆ ਭਗਵਾ ਨੇ, ਕਿਉਂਕਿ ਜਦੋਂ ਓਨਟਾਰੀਓ ਸਟੇਟ ਦੇ ਵਿੱਚ ਜਦੋਂ ਜਗਮੀਤ ਸਿੰਘ MPP ਸੀ, ਮੈਂਬਰ ਪ੍ਰੋਵਿੰਸ਼ੀਅਲ ਪਾਰਲੀਮੈਂਟ ਸੀ, ਉਹਨਾਂ ਦੇ ਐਫਰਟ ਨਾਲ ਇਹ ਹੋਇਆ ਸੀ ਕਿ ਅਪ੍ਰੈਲ ਦਾ ਮਹੀਨਾ ਸਿੱਖ ਹੈਰੀਟੇਜ ਮੰਥ ਵਜੋਂ ਉਸ ਨੂੰ ਮਾਨਤਾ ਦਿੱਤੀ ਗਈ ਸੀ। ਔਰ ਫਿਰ ਇਹਨਾਂ ਨੇ ਰੌਲਾ ਪਾਇਆ ਕਿ ਜੀ ਦੇਖੋ ਜੇ ਸਿੱਖ ਹੈਰੀਟੇਜ ਮੰਥ ਹੋ ਸਕਦਾ ਹੈ ਤੇ ਹਿੰਦੂ ਹੈਰੀਟੇਜ ਮੰਥ ਕਿਉਂ ਨਹੀਂ ਹੋ ਸਕਦਾ। ਔਰ ਉਹਨਾਂ ਨੇ ਕਿਹਾ ਜੀ ਠੀਕ ਹੈ, ਗੱਲ ਤਾਂ ਇਹ ਹੈ ਵੀ ਲੋਕਾਂ ਤੱਕ ਜਾਣ ਕੇ ਤੁਸੀਂ ਹਿੰਦੂ ਹੈਰੀਟੇਜ ਮੰਥ ਬਣਾ ਲਓ। ਬਿਲਕੁਲ। ਹੁਣ ਉਹਨਾਂ ਨੇ ਜਦੋਂ ਐਤਕੀ ਹਿੰਦੂ ਹੈਰੀਟੇਜ ਮੰਥ ਦੇ ਮੌਕੇ ਝੰਡਾ ਚਲਾਉਣ ਦੇ ਲਈ ਜਿਹੜਾ ਖਾਸ ਤੌਰ ਤੇ ਪੀਸ ਟਾਵਰ ਦੇ ਬਾਹਰ ਉਹਨਾਂ ਨੇ ਇਹਨੂੰ ਸੱਦਿਆ ਚੰਦਰ ਆਰੀਆ ਨੂੰ, ਜਿਹੜਾ ਹਿੰਦੂਤਵੀ MP ਹੈ, ਔਰ ਇਸ ਨੇ ਉਹ ਸਵਸਤਕਾ ਵਾਲਾ ਹਿੰਦੂ ਝੰਡਾ ਜਿਹੜਾ ਕਿ RSS ਦਾ ਝੰਡਾ ਹੈ ਉਹ ਚਲਾਇਆ। ਇਹ ਵੀ ਇਸ ਰਿਪੋਰਟ ਦੇ ਵਿੱਚ ਇਹਨੂੰ ਡਾਕੂਮੈਂਟ ਕੀਤਾ ਹੈ। ਹਾਲਾਂਕਿ ਜਦੋਂ ਇਸ ਰਿਪੋਰਟ ਦੇ ਆਥਰਸ ਨੇ ਉਹਨੂੰ ਕਨਫਰੰਟ ਕੀਤਾ ਇਸ ਚੰਦਰ ਆਰੀਆ ਨੂੰ, ਤਾਂ ਉਹਨੇ ਕਿਹਾ ਜੀ ਦੇਖੋ ਇਹ ਤਾਂ ਸਾਰੇ ਹਿੰਦੂਆਂ ਦੇ ਮੰਦਰਾਂ ਦੇ ਬਾਹਰ ਹੈ, ਔਰ ਦੂਜਾ ਇਹ ਤੇ ਧਾਰਮਿਕ ਹੈ। ਹੁਣ ਇੱਕ ਪਾਸੇ ਵਿਦਨ ਕੰਟਰੀ ਇਹ ਕਹਿੰਦੇ ਨੇ ਜੀ ਦੇਖੋ ਸੁਪਰੀਮ ਕੋਰਟ ਦਾ ਫੈਸਲਾ ਹੈ ਕਿ ਹਿੰਦੂ ਤਾਂ ਵੇ ਆਫ ਲਾਈਫ ਹੈ, ਇਸ ਲਈ ਜਿਹੜਾ ਵੀ ਇੱਥੇ ਇੰਡਸ ਤੋਂ ਇਸ ਕੰਢੇ ਰਹਿਣ ਵਾਲਿਆਂ ਨੂੰ ਪੁਰਾਣਿਆਂ ਨੇ ਹਿੰਦੂ ਕਿਹਾ ਸੀ, ਹੁਣ ਵਾਘਾ ਔਰ ਹੁਸੈਨੀਵਾੜਾ ਦੇ ਔਰ ਆਰ ਵਾਲੇ ਸਾਰੇ ਹਿੰਦੂ ਨੇ। ਲੇਕਿਨ ਇੱਥੇ ਜਦੋਂ ਹਿੰਦੂ ਹੈਰੀਟੇਜ ਮੰਥ ਦੇ ਨਾਂ ਥੱਲੇ ਇਹ ਸਿੱਖਾਂ ਦੀ ਰੀਸ ਕਰਨ ਦੀ ਕੋਸ਼ਿਸ਼ ਕਰਦੇ ਨੇ, ਤੇ ਝੰਡਾ ਜਿਹੜਾ ਹੈ ਉਹ ਤਿਰੰਗਾ ਨਹੀਂ ਹੈ। ਜੇ ਹੁਣ ਤੁਸੀਂ ਹਿੰਦੂ ਕਹਿਣਾ ਹੈ ਜਾਂ ਤੁਸੀਂ ਇੰਡੀਅਨ ਆਪਣੇ ਹੈਰੀਟੇਜ ਦੀ ਗੱਲ ਕਰਨੀ ਹੈ, ਸੋ ਉੱਥੇ ਉਹ ਸਵਸਤਕਾ ਵਾਲਾ, ਔਰ ਇਹਨਾਂ ਦੇ ਸਵਸਤਕਾ ਨਾਲ ਯਹੂਦੀਆਂ ਨੂੰ ਵੀ ਪ੍ਰੋਬਲਮ ਹੈ, ਕਿਉਂਕਿ ਉਹਨਾਂ ਨੂੰ ਤਾਂ ਇਹ ਹੈ ਕਿ ਵੀ ਸਵਸਤਕਾ ਦੇ ਥੱਲੇ ਹੀ ਤਾਂ ਉਹੀ ਨਾਜ਼ੀ ਪਾਰਟੀ ਦਾ ਚਿੰਨ੍ਹ ਸੀ, ਔਰ ਇਹੀ ਇਹਨਾਂ ਦਾ, ਔਰ ਇਹਨਾਂ ਦੇ ਆਪਸੀ ਕੀ ਸੰਬੰਧ ਨੇ ਜਿਹੜੇ ਇਤਿਹਾਸ ਦੇ ਵਿਦਿਆਰਥੀ ਨੇ ਉਹ ਬੜੀ ਚੰਗੀ ਤਰ੍ਹਾਂ ਸਮਝਦੇ ਨੇ। ਔਰ ਇਹੀ ਨਹੀਂ, ਈਵਨ ਜਿਹੜੀ ਇੱਕ ਇਹਨਾਂ ਨੇ ਬਿਲਕੁਲ ਬੇਨਾਈਨ ਜਿਹੀ ਆਰਗੇਨਾਈਜੇਸ਼ਨ ਜਿਹੜੀ ਹੈ ਇੰਡੀਆ ਫਾਊਂਡੇਸ਼ਨ, ਕੈਨੇਡਾ ਇੰਡੀਆ ਫਾਊਂਡੇਸ਼ਨ ਜਿਹੜੀ ਹੈ ਉਹ ਰੱਖੀ ਹੋਈ ਹੈ। ਉਸ ਦੇ ਵਿੱਚ ਵੀ ਹੁੰਦਾ ਹੈ ਕਿ ਜੀ ਇਹ ਤਾਂ ਜਿਹੜੇ ਨੇ ਉਸ 'ਚ ਆਮ ਲੋਕਾਂ ਤੱਕ ਜਾਣਕਾਰੀ ਪਹੁੰਚਾਉਂਦੇ ਨੇ। ਉਹਨਾਂ ਨੇ ਮੁਕੰਮਲ ਤੌਰ ਦੇ ਉੱਤੇ ਜਿਹੜਾ ਪੂਰੀ ਤਰ੍ਹਾਂ ਉਹ ਹਿੰਦੂਤਵਾ ਦੇ ਏਜੰਡੇ ਨੂੰ ਹੀ ਅੱਗੇ ਤੋਰਦੇ ਨੇ। ਔਰ ਉਹਨਾਂ ਨੇ ਪਿਛਲੇ ਦਿਨਾਂ 'ਚ ਪਿਛਲੇ ਵਰ੍ਹੇ ਦੇ ਮੌਕੇ ਜਿਹੜੀਆਂ 2 MP 2 ਹਾਇਰ ਅਪਸ ਨੂੰ ਸੱਦ ਕੇ ਆਨਰ ਕੀਤਾ ਔਰ ਉਹਨਾਂ ਦੇ ਲੈਕਚਰ ਕਰਵਾਏ ਮੇਨ ਸਟ੍ਰੀਮ ਦੇ ਸਾਹਮਣੇ। ਉਹ ਦੋਨੋਂ ਹੀ ਉਹ ਨੇ BJP ਦੇ MP, ਇੱਕ ਅਨੁਰਾਗ ਠਾਕਰ ਜਿਹੜਾ ਮਿਨਿਸਟਰ ਵੀ ਰਿਹਾ, ਮਿਨਿਸਟਰ ਆਫ ਸਟੇਟ, ਔਰ ਇਹ ਉਹੀ ਹੈ ਜਿਹਨੇ ਜਨਵਰੀ 2020 ਦੇ ਵਿੱਚ ਹਿੰਦੂ ਮੌਬਸ ਨੂੰ ਭੜਕਾ ਕੇ ਕਿ ਜੀ ਇਹ ਤਬਲੀਗੀ ਔਰ ਫਲਾਣੇ ਇਹਨਾਂ ਨੇ ਹਮਲਾ ਕਰਵਾਇਆ ਸੀ ਮੰਦਰਾਂ ਦੇ ਉੱਤੇ, ਜਿਹੜਾ ਮੁਸਲਮਾਨਾਂ ਦੇ ਉੱਤੇ। ਔਰ ਦੂਸਰਾ ਜਿਹੜਾ ਪ੍ਰਤਾਪ ਚੰਦਰ ਸਾਰੰਗੀ, ਜਿਹੜਾ ਡਾਕਟਰ ਸਟੈਨ ਗ੍ਰੇਨ ਔਰ ਜਿਨ੍ਹਾਂ ਦੇ 2 ਬੇਟੇ ਜਿਹੜੇ ਨੇ ਉਹ ਮਾਰ ਦਿੱਤੇ ਸੀ ਉੜੀਸਾ ਦੇ ਵਿੱਚ। ਉਸ ਵੇਲੇ ਉਹ ਬਜਰੰਗ ਦਲ ਦਾ ਲੀਡਰ ਸੀ, ਬਾਅਦ ਦੇ ਵਿੱਚ ਮੋਦੀ ਦੀ ਗਵਰਨਮੈਂਟ ਦੇ ਵਿੱਚ ਉਹ ਮਿਨਿਸਟਰ ਵੀ ਬਣਿਆ ਬਜਰੰਗ ਦਲ ਦੇ ਨਾਤੇ। ਔਰ ਇਹਨਾਂ ਦੋਨਾਂ ਨੂੰ ਇਹਨਾਂ ਨੇ ਇਨਵਾਈਟ ਕਰਕੇ ਜਿਹੜਾ ਇਹ ਉੱਥੇ ਇਹਨਾਂ ਦੇ ਲੈਕਚਰ ਕਰਵਾਏ। ਹੁਣ ਇਹ ਜਿਹੜੇ ਮੈਂ ਵੇਰਵੇ ਦੇ ਰਿਹਾ ਇਹ ਮੇਰੇ ਕੋਈ ਕੋਲੋਂ ਨਹੀਂ ਨੇ, ਮੈਂ ਜਿੰਨੀ ਵੀ ਗੱਲ ਕੀਤੀ ਹੈ ਉਹਨਾਂ ਨੇ ਇਹ ਸਾਰੀ ਉਹਦੇ 'ਚ ਹੀ ਹੈ ਜਿਹੜੀ ਇਹਨਾਂ ਦੀ ਰਿਪੋਰਟ ਇਹ 60 ਪੇਜਸ ਦੀ ਹੈ। ਔਰ ਉਹਨਾਂ ਨੇ ਖੁੱਲ੍ਹੇਆਮ ਉਹਨਾਂ ਨੇ ਕਿਹਾ ਕਿ ਵੀ ਇਹਦੇ 'ਚ ਉਹਨਾਂ ਨੇ ਰਿਪੋਰਟ 'ਚ ਈਵਨ 13 ਇੰਡੀਅਨ ਆਫੀਸ਼ੀਅਲਸ ਦੇ ਨਾਂ ਦਿੱਤੇ ਨੇ ਜਿਹੜੇ ਹੇਟ ਫੈਲਾ ਰਹੇ ਨੇ, ਜਿਹੜੇ ਮੁਸਲਮਾਨਾਂ, ਸਿੱਖਾਂ, ਦਲਿਤਾਂ ਦੇ ਖਿਲਾਫ ਕਾਲ ਦਿੱਤੀ ਹੈ ਕਿ ਇਹਨਾਂ 13 ਇੰਡੀਅਨ ਆਫੀਸ਼ੀਅਲਸ ਦੇ ਉੱਤੇ ਪਾਬੰਦੀ ਲਾਈ ਜਾਏ ਮੁਕੰਮਲ ਤੌਰ ਦੇ ਉੱਤੇ। ਔਰ ਇਸ ਰਿਪੋਰਟ ਨੂੰ ਜਿਵੇਂ ਮੈਂ ਕਿਹਾ ਕਿ ਭਾਈ ਇਕੱਲਾ ਸਿੱਖ ਮੀਡੀਆ 'ਚ ਹੀ ਨਹੀਂ,
ਈਵਨ ਜਿਹੜੀ ਕਵਰੇਜ ਦੇ ਲਈ ਮੈਂ ਕੱਢਿਆ ਇਹ CTV ਨਿਊਜ਼ ਨੇ ਇਸ ਦੇ ਉੱਤੇ ਪੂਰੀ ਸਟੋਰੀ ਕੀਤੀ ਹੈ। ਉਹਨਾਂ ਦਾ ਟਾਈਟਲ ਹੀ ਇਹ ਹੈ ਕਿ ਹਾਊ ਏ ਸੁਪਰੈਮੈਸਿਸਟ ਪੋਲੀਟੀਕਲ ਆਈਡੀਓਲੋਜੀ ਫਰਮ ਇੰਡੀਆ ਇਜ਼ ਸੈਡ ਟੂ ਬੀ ਗੇਨਿੰਗ ਇਨਫਲੂਐਂਸ ਇਨ ਕੈਨੇਡਾ। ਔਰ ਫਿਰ ਉਹਨਾਂ ਨੇ ਥੱਲੇ ਪਿਕਚਰ ਜਿਹੜੀ ਦਿੱਤੀ ਹੈ ਕਿ ਮੈਂਬਰਸ ਆਫ ਰਾਸ਼ਟਰੀ ਸਵੈਮ ਸੇਵਕ ਸੰਘ ਅਟੈਂਡ ਵਿਜੇ ਦਸ਼ਮੀ ਫੈਸਟੀਵਲ ਸੈਲੀਬ੍ਰੇਸ਼ਨਸ ਇਨ ਇਲਾਹਾਬਾਦ ਇੰਡੀਆ। ਔਰ ਇਸ ਨੂੰ ਜਿਹੜੀ ਹੈ ਕੋਰਸਪੋਂਡੈਂਟ ਹੈ ਬੀਬੀ ਜੂਡੀ ਤ੍ਰਿਨ ਔਰ CTV ਨੈਸ਼ਨਲ ਨਿਊਜ਼ ਆਟਵਾ ਨੇ ਕਵਰ ਕੀਤਾ। ਸੋ ਆਲਰੇਡੀ ਮੈਂ ਸਮਝਦਾ ਜਦੋਂ ਅਸੀਂ ਇਹ ਗੱਲ ਕਹੀ ਕਿ ਡਾਕੂਮੈਂਟੇਸ਼ਨ ਕਿੰਨੀ ਇੰਪੋਰਟੈਂਟ ਹੁੰਦੀ ਹੈ ਔਰ ਇਸ ਡਾਕੂਮੈਂਟੇਸ਼ਨ 'ਚ ਉਹਨਾਂ ਨੇ ਪੂਰਾ RSS ਕਿਵੇਂ ਨਾਜ਼ੀ ਜਿਹੜੀ ਵਿਚਾਰਧਾਰਾ ਹੈ ਉਸ ਤੋਂ ਪ੍ਰਭਾਵਿਤ ਹੋਈ ਔਰ ਇਹ ਇਸ ਦੇ ਨਾਲ ਉਹਨਾਂ ਨੇ ਇਸ ਦੀ ਸਬੂਤ ਦਿੱਤੇ ਨੇ ਕਿ ਪੈਰਾਮਿਲਟਰੀ ਗਰੁੱਪ ਜਿਹੜਾ ਹਿਊਮਨ ਰਾਈਟਸ ਅਬਿਊਜ਼ਸ ਕਰਦੇ ਨੇ RSS ਕਿਵੇਂ ਇੱਕ ਪੈਰਾਮਿਲਟਰੀ ਗਰੁੱਪ ਹੈ। ਔਰ ਇਸ ਦੇ ਨਾਲ ਉਹਨਾਂ ਨੇ ਕਿਹਾ ਵੀ ਇਹ ਸਾਰਾ ਹੀ ਨੈਟਵਰਕ ਜਿਹੜਾ ਇਹਨਾਂ ਦਾ ਕੈਨੇਡਾ 'ਚ ਹੈ ਉਹ ਨਫ਼ਰਤ ਫੈਲਾਉਣ ਦਾ ਕੰਮ ਕਰਦਾ ਹੈ ਔਰ ਕਿਵੇਂ ਇਹਨਾਂ ਨੇ ਈਵਨ ਚੈਰਿਟੀਜ਼ ਐਂਡ ਲੌਬਿਸ ਦੇ ਵਿੱਚ ਵੀ ਵੜੇ ਹੋਏ ਨੇ। ਔਰ ਉਹਨਾਂ ਨੇ ਕਿਹਾ ਦਾ ਰਿਪੋਰਟ alleges RSS supporters in Canada form civil society organizations to promote the Hindutva ideology and use ethnic media to amplify their nationalist views। ਔਰ ਕਿਵੇਂ ਉਹਨਾਂ ਨੇ ਅੱਡ ਉਹ ਜਿਹੜੇ ਨੇ ਸਕੂਲਾਂ ਦੇ ਚੈਪਟਰਾਂ ਦੇ ਵਿੱਚ ਐਜੂਕੇਸ਼ਨ ਵਾਈਜ਼ ਵੀ ਉਹਨਾਂ ਨੇ ਜਿਹੜਾ ਆਪਣਾ ਇਨਫਲੂਐਂਸ ਬਣਾਇਆ ਹੋਇਆ। ਔਰ ਇਸ ਸਾਰੇ ਨੂੰ ਮੈਂ ਹੋਰ ਵੇਰਵੇ 'ਚ ਨਹੀਂ ਜਾਵਾਂਗੇ ਕਿ ਭਾਈ ਉਹਨਾਂ ਨੇ ਇਸ ਰਿਪੋਰਟ ਰਾਹੀਂ ਇਹ ਦੱਸ ਦਿੱਤਾ ਹੈ ਕਿ ਜੇ ਤੁਸੀਂ ਸੱਚਮੁੱਚ ਸੀਰੀਅਸ ਕੰਮ ਕਰੋ 2 ਸਾਲ ਦੀ ਮਿਹਨਤ ਨਾਲ ਉਹਨਾਂ ਨੇ ਫੈਕਟਸ ਬੇਸਡ ਇਸ ਰਿਪੋਰਟ ਨੂੰ ਜਾਰੀ ਕੀਤਾ ਔਰ ਇਸ ਦਾ ਨੋਟਿਸ ਵੀ ਲਿਆ ਗਿਆ। ਇਹ ਸਾਰੇ ਇੰਟਰਨੈਟ ਤੇ ਅਵੇਲੇਬਲ ਹੈ ਔਰ ਅਸੀਂ ਸਮਝਦੇ ਹਾਂ ਵੀ UK ਦੇ ਵਿੱਚ, ਅਮਰੀਕਾ 'ਚ ਔਰ ਖਾਸ ਤੌਰ ਤੇ ਆਸਟ੍ਰੇਲੀਆ 'ਚ ਜਿੱਥੇ ਕਿ ਇਸ ਵੇਲੇ ਹਿੰਦੂਤਵਾ ਉਹੀ ਜੋ ਉਹਨਾਂ ਨੇ ਕੈਨੇਡੀਅਨ ਮਾਡਲ RSS ਦਾ ਸਿੱਖ ਨਫ਼ਰਤ, ਦਲਿਤ ਨਫ਼ਰਤ, ਮੁਸਲਮਾਨ ਨਫ਼ਰਤ, ਇਸ ਰਿਪੋਰਟ ਨੂੰ ਜਿਹੜਾ ਉੱਥੇ ਵੀ ਸਾਰੇ ਹੀ ਲਾਅ ਮੇਕਰ, ਓਪੀਨੀਅਨ ਮੇਕਰ, ਡਿਸੀਜਨ ਮੇਕਰ ਤੱਕ ਪਹੁੰਚਾਇਆ ਜਾਏ ਔਰ ਇਹੀ ਇੱਕ ਤਰੀਕਾ ਇਹਨਾਂ ਨੂੰ ਕਾਊਂਟਰ ਕਰਨ ਦਾ। ਅਦਰਵਾਈਜ਼ ਬਹੁਤ ਵੱਡੇ ਲੈਵਲ ਦੇ ਉੱਤੇ ਇਹਨਾਂ ਨੂੰ ਜਿਹੜੀ ਉੱਥੋਂ ਬਲੈਕ ਮਨੀ ਔਰ ਇੱਥੇ ਦੇ ਸਿਸਟਮ 'ਚ ਵੀ ਇਹ ਜਿਹੜੇ ਨੇ ਇਹਨਾਂ ਦੇ ਪੋਲੀਟੀਸ਼ੀਅਨਸ ਨੂੰ, ਥਿੰਕ ਟੈਂਕਸ ਨੂੰ, ਦੂਸਰਿਆਂ ਨੂੰ ਕਰਪਟ ਕਰ ਰਹੇ ਨੇ ਔਰ ਬਹੁਤ ਸਾਰੇ ਬਹੁਤ ਗਲੀਬਲ ਨੇ। ਉਹਨਾਂ ਦੇ ਲਈ ਯੋਗਾ ਜਾਂ ਗਹਿੰਦੀ ਜਾਂ ਇਹ ਸਾਰੇ ਉਹਨਾਂ ਨੂੰ ਲੱਗਦਾ ਵੀ ਲੈਂਡ ਆਫ ਸਪਿਰਿਚੁਅਲਿਟੀ ਹੈ ਪਰ ਉਹ ਸਾਰੇ ਦੇ ਵਿੱਚ ਇਹ ਨਫ਼ਰਤ ਪਰੋਸ ਰਹੇ ਨੇ ਔਰ ਹਿੰਦੂਤਵਾ ਦਾ ਨਾਜ਼ੀਵਾਦੀ, ਫਾਸ਼ੀਵਾਦੀ ਏਜੰਡਾ ਜਿਹੜਾ ਉਹ ਇੱਥੇ ਵੀ ਇੰਪਲੀਮੈਂਟ ਕਰਵਾ ਰਹੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।